ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ। ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਤਪਾਲ ਮਲਿਕ ਆ ਉਹਨਾਂ ਦੀਆਂ ਇੰਟਰਵਿਊਜ਼ ਦੇਖੀਆਂ, ਗੱਲਾਂ ਉਹਨਾਂ ਨੇ ਪਹਿਲੋਂ ਵੀ ਇਹ ਜਿਹੜੀਆਂ ਕਹੀਆਂ ਸੀ ਵੀ ਮੋਦੀ ਹੁਣਾਂ ਨੂੰ ਭ੍ਰਿਸ਼ਟਾਚਾਰੀ ਤੋਂ ਕੋਈ ਬਹੁਤੀ ਨਫ਼ਰਤ ਨਹੀਂ, ਆਲੇ ਦੁਆਲੇ ਉਹਨਾਂ ਦੇ ਜਿਹੜੇ ਕਲੋਜ਼ ਨੇ ਉਹ ਉੱਦਾਂ ਦੇ ਕੰਮ ਕਰ ਰਹੇ ਆ, ਉਹਨਾਂ ਦਾ ਇਹ ਜਿਹੜਾ ਇਹ ਕਹਿਣਾ ਸੀ। ਹੁਣ ਸਵਾਲ ਇਹ ਉੱਠ ਰਿਹਾ ਵੀ ਕੀ ਸਤਪਾਲ ਮਲਿਕ ਭ੍ਰਿਸ਼ਟਾਚਾਰੀ ਆ? ਸਵਾਲ ਨਾਲ ਇਸਦੇ ਇਹ ਆ ਵੀ ਕਿਉਂਕਿ ਉਹ ਮੋਦੀ ਸਰਕਾਰ ਨੂੰ ਸਵਾਲ ਪੁੱਛਦੇ ਆ, ਪਿੱਛੇ ਇਹ ਕਾਰਨ ਤਾਂ ਨਹੀਂ? ਇਹ ਗੱਲ ਰਾਜਕਰਮਵੀਰ ਸਿੰਘ ਜੀ ਬਿਲਕੁਲ ਤੁਹਾਡੀ ਦਰੁਸਤ ਆ ਕਿ ਕੇਂਦਰ ਦੇ ਹਵਾਲੇ ਨਾਲ, ਕੇਂਦਰ ਦੀਆਂ ਏਜੰਸੀਆਂ ਦੇ ਹਵਾਲੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਟੱਬਰ ਭ੍ਰਿਸ਼ਟਾਚਾਰੀ ਦੇ ਸਵਾਲਾਂ ਦੇ ਘੇਰੇ 'ਚ ਸੀ। ਤੇ ਪਰ ਜਦੋਂ ਉਹ ਬੀਜੇਪੀ 'ਚ ਗਿਆ ਤਦ ਤੋਂ ਫਾਈਲਾਂ ਗਵਾਚ ਗਈਆਂ। ਤੇ ਇਹ ਜੀ ਇੱਕ ਨਹੀਂ, ਪੰਜਾਬ ਦੀ ਲਿਸਟ ਖਾਸੀ ਲੰਬੀ। ਮੈਂ ਪੰਜਾਬ ਦੇ ਹਵਾਲੇ ਨਾਲ ਜ਼ਿਕਰ ਗੱਲ ਕਰਾਂ, ਠੀਕ। ਵੈਸੇ ਤਾਂ ਤੁਸੀਂ ਦੇਸ਼ ਦੇ ਵਿੱਚ ਦੇਖ ਲਿਓ ਕਿ ਜਿਹੜੇ ਜਿਹੜੇ ਸੂਬਿਆਂ 'ਚ ਲੀਡਰ ਸਵਾਲਾਂ ਦੇ ਘੇਰੇ ਸੀ ਉਹ ਬੀਜੇਪੀ 'ਚ ਆ ਕੇ ਦੁੱਧ ਧੋਤੇ ਹੋ ਗਏ। ਪਰ ਸ਼ਵੇਤ ਮਲਿਕ ਤਾਂ ਪਹਿਲਾਂ ਤੋਂ ਹੀ ਭਾਜਪਾ 'ਚ, ਫਿਰ ਉਹ ਭ੍ਰਿਸ਼ਟਾਚਾਰੀ ਕਿਵੇਂ ਹੋ ਸਕਦਾ? ਭਾਜਪਾ ਵਾਲਾ ਤਾਂ ਕੋਈ ਭ੍ਰਿਸ਼ਟਾਚਾਰੀ ਹੈ ਹੀ ਨਹੀਂਗਾ। ਜਿੰਨੇ ਇਮਾਨਦਾਰੀ ਦੇ ਸਰਟੀਫਿਕੇਟ ਇਹਨਾਂ ਕੋਲ ਨੇ ਉਹ ਤਾਂ ਕਿਸੇ ਕੋਲ ਵੀ ਨਹੀਂਗਾ। ਇਹਨਾਂ ਨੂੰ ਡਿਗਰੀ ਦਿਖਾਉਣੀ ਚਾਹੇ ਨਾ ਯਾਦ ਰਹੇ, ਪਰ ਇਮਾਨਦਾਰੀ ਦੇ ਸਰਟੀਫਿਕੇਟ ਦਿਖਾਉਣੇ ਤਾਂ ਆਉਂਦੇ ਨੇ ਜੀ। ਸੋ ਇਸ ਲਈ ਉਸ ਹਵਾਲੇ ਨਾਲ ਸਤਪਾਲ ਮਲਿਕ ਦਾ ਗੁਨਾਹ ਸਿਰਫ ਇੰਨਾ ਹੈ ਕਿ ਉਹ ਇਸੇ ਪਾਰਟੀ ਦਾ ਹਿੱਸਾ ਹੋ ਕੇ, ਇਸੇ ਸੰਘ ਦੀ ਸ਼ਾਖਾ ਦੇ ਵਿੱਚੋਂ ਪੈਦਾ ਹੋ ਕੇ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਲੱਗ ਗਿਆ। ਉਹਦਾ ਗੁਨਾਹ ਸਿਰਫ ਇੰਨਾ ਕਿ ਇਸ ਲਈ ਉਹ ਭ੍ਰਿਸ਼ਟਾਚਾਰੀ ਹੈ ਕਿ ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਨਾਲ ਖੜਨਾ ਮਨਜ਼ੂਰ ਕੀਤਾ, ਸੱਤਾ ਨਾਲ ਨਹੀਂ। ਕੀ ਉਹਦਾ ਕਸੂਰ ਇਹੀ ਹੈ ਕਿ ਉਸ ਨੇ ਧਰਤੀ ਦੇ ਪੁੱਤਰਾਂ ਦੇ ਹੱਕ ਦੇ ਵਿੱਚ ਹਾਰਾ ਨਾਰਾ ਮਾਰਿਆ? ਉਸ ਨੇ ਸਰਕਾਰੀ ਸਟੇਜਾਂ ਤੋਂ ਖੜ ਕੇ ਕਿਹਾ ਕਿ ਤੁਸੀਂ ਧੋਖਾ ਕਰ ਰਹੇ ਹੋ, ਗਲਤ ਕਰ ਰਹੇ ਹੋ, ਕਿਸਾਨ ਨਾਲ ਬਦਸਲੂਕੀ ਕਰ ਰਹੇ ਹੋ, ਬੇਈਮਾਨੀ ਕਰ ਰਹੇ ਹੋ। ਤੇ ਹੁਣ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਪੁਲਵਾਮਾ ਹਮਲੇ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ। ਤੇ ਕੀ ਇਹ ਪੀੜ ਸਹਿ ਨਹੀਂ ਹੋਈ? ਸੱਚ ਦਾ ਜਵਾਬ ਨਹੀਂ ਦੇ ਹੋਇਆ, ਸੱਚੇ ਸਵਾਲਾਂ ਦਾ ਸਾਹਮਣਾ ਨਹੀਂ ਕਰ ਹੋਇਆ, ਸੱਚੇ ਸਵਾਲਾਂ ਦੇ ਤੀਰਾਂ ਦੇ ਮਤਲਬ ਪੀੜ ਨਹੀਂ ਸਹਿ ਹੋਈ। ਉਹਦਾ ਨਤੀਜਾ ਕਿ ਲਾ ਦੋ ਏਜੰਸੀਆਂ ਮਗਰ। ਕੀ ਉਹਦੇ ਵਿੱਚੋਂ ਇਹ ਜਨਮਿਆ ਜਾਂ ਇਹ ਰੂਟੀਨ ਕਾਰਵਾਈ ਆ? ਸਤਪਾਲ ਮਲਿਕ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਨੇ ਜੀ, ਤੇ ਉਸ ਕਾਰਜਕਾਲ ਦੇ ਦੌਰਾਨ ਕਹਿੰਦੇ ਇੱਕ ਬੀਮਾ ਘੁਟਾਲਾ ਹੋਇਆ। ਉਸ ਬੀਮੇ ਘੁਟਾਲੇ ਦੇ ਹਵਾਲੇ ਨਾਲ ਕਹਿੰਦੇ ਜੀ ਅਸੀਂ ਪੁੱਛਗਿੱਛ ਕਰਦੇ ਹਾਂ ਸਤਪਾਲ ਮਲਿਕ ਹੋਰਾਂ ਤੋਂ। ਪਿਛਲੇ 7 ਮਹੀਨਿਆਂ ਦੇ ਵਿੱਚ ਇਹ ਦੂਜੀ ਵਾਰ ਹੈ। ਉਹਨਾਂ ਨੂੰ ਕੱਲ ਪੌਣੇ 12 ਵਜੇ ਦਿੱਲੀ ਉਹਨਾਂ ਦੇ ਮਤਲਬ ਜਿਹੜੀ ਰਿਹਾਇਸ਼ ਹੈ ਉੱਥੇ ਦਾਖਲ ਹੋਈ ਸੀ ਟੀਮ, ਤੇ ਸ਼ਾਮ ਨੂੰ 6 ਵਜੇ ਨਿਕਲੀ। ਮਤਲਬ 6 ਘੰਟੇ ਦੀ ਤਾਂ ਬਣਦੀ ਹੋ ਪੁੱਛਗਿੱਛ। 6 ਘੰਟੇ ਪੁੱਛਗਿੱਛ ਕੀਤੀ। ਕਹਿੰਦੇ ਨਹੀਂ ਜੀ ਉਹ ਤਾਂ ਪੁਰਾਣਾ ਮਾਮਲਾ ਹੈ, ਅਸੀਂ ਅਜੇ ਇਹਨਾਂ ਨੂੰ ਮਤਲਬ ਕਿ ਉਹਦੇ ਵਿੱਚ ਆਰੋਪੀਆਂ 'ਚ ਜਾਂ ਸ਼ੱਕੀਆਂ 'ਚ ਨਹੀਂ ਰੱਖਿਆ, ਜਨਰਲ ਜਾਣਕਾਰੀ ਉਹ ਲੈ ਰਹੇ। ਸੋ ਮਤਲਬ ਇਹ ਉਹੀ ਤਰੀਕਾ ਹੈ ਜਿਹੜਾ ਸਵਾਲ ਆਉਂਦਾ ਕਿ ਵਿਰੋਧੀ ਧਿਰਾਂ, ਕੋਈ ਮੀਡੀਆ, ਕੋਈ ਬੁੱਧੀਜੀਵੀ, ਕੋਈ ਯੂਨੀਵਰਸਿਟੀ ਦਾ ਪ੍ਰੋਫੈਸਰ, ਕੋਈ ਸਮਾਜ ਸੇਵੀ ਜੇ ਸਰਕਾਰ ਨੂੰ ਸਵਾਲ ਕਰਦਾ ਤਾਂ ਉਹਦੀ ਇਨਕਮ ਟੈਕਸ ਦੀ ਰੇਡ ਪਾ ਦਿਓ, ਉਹਦੇ ਪਰ ਈਡੀ ਭੇਜ ਦਿਓ, ਉਹਦੇ ਪਰ CBI ਭੇਜ ਦਿਓ, ਉਹਦੇ ਪਰ ਹੋਰ ਏਜੰਸੀਆਂ ਲਾ ਦਿਓ। ਕੀ ਉਹੀ ਤਰੀਕਾ ਹੁਣ ਸਤਪਾਲ ਮਲਿਕ ਤੇ ਅਪਣਾਇਆ ਜਾ ਰਿਹਾ? ਉਸ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਇਹ ਦਿਖਾਇਆ ਜਾ ਰਿਹਾ ਕਿ ਨਹੀਂ ਤੂੰ ਭ੍ਰਿਸ਼ਟਾਚਾਰੀ ਹੈ ਕਿਉਂਕਿ ਤੂੰ ਸਰਕਾਰ ਨੂੰ ਸਵਾਲ ਕਰਦਾ। ਸੋ ਇਸ ਲਈ ਸਤਪਾਲ ਮਲਿਕ ਹੋਰਾਂ ਨੂੰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਲੋਕਾਂ ਮੂਹਰੇ ਕਈ ਤੱਥ ਅਜਿਹੇ ਲੈ ਕੇ ਰੱਖੇ, ਜਾਂ ਉਹ ਗੱਲਾਂ ਜਿਹੜੀਆਂ ਲੋਕ ਕਹਿਣੋਂ ਡਰਦੇ ਸੀ ਉਹ ਲਿਆ ਕੇ ਸਾਹਮਣੇ ਰੱਖੀਆਂ। ਸੋ ਇਸ ਲਈ ਸਤਪਾਲ ਮਲਿਕ ਹੋਰਾਂ ਦੇ ਉੱਤੇ ਇਹ ਇਨਕੁਆਇਰੀ ਸਵਾਲ ਪੈਦਾ ਕਰਦੀ ਹੈ ਕਿ ਸਿਰਫ ਸਵਾਲ ਪੁੱਛਣ ਕਾਰਨ ਕਿ ਉਹਨਾਂ ਤੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਜਾਂ ਸੱਚਮੁੱਚ ਸਰਕਾਰ ਕੋਈ ਘੁਟਾਲੇ ਨੂੰ ਉਜਾਗਰ ਕਰਨਾ ਚਾਹੁੰਦੀ ਹੈ। ਜੀ, ਜਦ ਮੀਡੀਆ ਨੂੰ ਵੀ ਦੀਪਕ ਜੀ ਇਹਨਾਂ ਚੀਜ਼ਾਂ ਦੇ ਉੱਤੇ ਪੁੱਛਿਆ ਗਿਆ, ਕਹਿੰਦੇ ਜੀ ਸਾਡੇ ਕੋਲ ਤੱਥ ਨਹੀਂ, ਅਸੀਂ ਇਸ ਦੇ ਉੱਤੇ ਬਹਿਸ ਨਹੀਂ ਕਰ ਸਕਦੇ। ਪਰ ਆਪਾਂ ਕਈ ਵਾਰੀ ਦੇਖਿਆ ਵੀ ਉਹੀ ਮੀਡੀਆ ਕਿੰਨੇ ਤਰੀਕੇ ਦੇ ਨਾਲ ਬਗੈਰ ਕਿਸੇ ਪੁਸ਼ਟੀ ਤੋਂ ਕਿਸੇ ਵੀ ਖਬਰ ਦੇ ਉੱਤੇ ਉਹ ਕਈ ਦਿਨ ਬਹਿਸ ਕਰਦੇ ਆ। ਰੀਸੈਂਟਲੀ ਰਿਪਬਲਿਕ ਵਾਲਾ ਜਿਹੜਾ ਰੌਲਾ ਪਾਉਣ ਵਾਲਾ ਗੋਸਵਾਮੀ ਆ, ਉਹ ਕਹਿੰਦਾ ਜੀ ਵੀ ਆਪਾਂ ਤਾਂ ਭਾਈ ਜਿੱਦਾਂ ਤੁਸੀਂ ਕਹੋਗੇ ਓਦਾਂ ਹੀ ਕਰਨਾ ਆ, ਮੋਹਰੇ ਹੋ ਕੇ। ਤੇ ਭਾਈ ਮੀਡੀਆ ਦਾ ਰੋਲ ਕੀ ਆ? ਇਹ ਤਾਂ ਤੁਸੀਂ ਉਹਨਾਂ ਦੀ ਟੀਮ ਬਣ ਕੇ ਆ ਜਾਓ ਸਾਹਮਣੇ। ਬਿਲਕੁਲ ਉਹਨਾਂ ਦੀ ਟੀਮ ਬਣ ਕੇ। ਬਿਲਕੁਲ ਜ਼ਿਆਦਾਤਰ ਸਾਡਾ ਨੈਸ਼ਨਲ ਮੀਡੀਆ ਹੁਣ ਜਿਹੀ ਜਿਹੀ ਭੂਮਿਕਾ ਨਿਭਾ ਰਿਹਾ ਉਹ ਸਵਾਲਾਂ ਦੇ ਘੇਰੇ 'ਚ ਆ ਰਿਹਾ, ਤੇ ਲੋਕ ਸਭ ਜਾਣਦੇ ਨੇ, ਜੇ ਪਬਲਿਕ ਹੈ ਸਭ ਜਾਣਦੀ ਹੈ।